ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਪਿਛਲੇ ਵੀਕ ਤੁਹਾਨੂੰ ਦੱਸਿਆ ਸੀ ਵੀ ਅਮਰੀਕਾ ਦੇ ਵਿੱਚ ਬੈਂਕਾਂ ਵਾਲਾ ਜਿਹੜਾ ਸਿਸਟਮ ਆ ਉਹ ਕਾਫੀ ਹਿਲਦਾ ਨਜ਼ਰ ਆ ਰਿਹਾ ਆ। ਦੋ ਵੱਡੀਆਂ ਬੈਂਕਾਂ ਫੇਲ ਹੋਣ ਤੋਂ ਬਾਅਦ ਜਿਹੜੀ ਤੀਜੀ ਬੈਂਕ ਆ ਫਰਸਟ ਰਿਪਬਲਿਕ ਬੈਂਕ, ਉਹ FDIC ਨੇ ਫਰਾਈਡੇ ਨੂੰ ਆਪਣੇ ਕਬਜ਼ੇ 'ਚ ਲੈ ਲਈ ਸੀ, ਆਪਣੇ ਅੰਡਰ ਲੈ ਲਈ ਸੀ, ਤੇ ਅੱਜ ਸਵੇਰੇ JP ਮੋਰਗਨ ਚੇਜ਼ ਉਹਨਾਂ ਨੇ ਉਸ ਬੈਂਕ ਨੂੰ ਬਾਈ ਕਰ ਲਿਆ ਹੈਗਾ ਆ। 8 ਸਟੇਟਾਂ ਦੇ ਵਿੱਚ 84 ਦੇ ਕਰੀਬ ਜੋ ਫਰਸਟ ਰਿਪਬਲਿਕ ਬੈਂਕ ਦੀਆਂ ਬ੍ਰਾਂਚਿਸ ਆ ਉਹ ਅੱਜ ਸਵੇਰੇ JP ਮੋਰਗਨ ਬੈਂਕ ਦੇ ਅੰਡਰ ਓਪਨ ਹੋ ਗਈਆਂ ਹੈਗੀਆਂ ਆ। ਫਰਸਟ ਰਿਪਬਲਿਕ ਬੈਂਕ ਸੈਕੰਡ ਸਭ ਤੋਂ ਵੱਡੀ USA ਦੀ ਬੈਂਕ ਆ ਬਾਈ ਐਸੈਟ, ਜਿਹੜੀ ਕਲੈਪਸ ਹੋਈ ਹੈ ਵਾਸ਼ਿੰਗਟਨ ਮਿਚਲ ਬੈਂਕ ਤੋਂ ਬਾਅਦ। ਵਾਸ਼ਿੰਗਟਨ ਮਿਚਲ ਬੈਂਕ 2008 ਦੇ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਫੇਲ ਹੋ ਗਈ ਸੀ, ਜਿਸ ਨੂੰ JP ਮੋਰਗਨ ਨੇ ਹੀ ਆਪਣੇ ਐਕਵਾਇਰ ਕੀਤਾ ਸੀ। ਇਸ ਨੂੰ ਹੁਣ ਜੋ ਫਰਸਟ ਪਬਲਿਕ ਬੈਂਕ ਹੈ ਇਸ ਨੂੰ ਵੀ JP ਮੋਰਗਨ ਨੇ ਹੁਣ ਦੁਬਾਰਾ ਕੀ ਐਕਵਾਇਰ ਕਰ ਲਿਆ ਹੈਗਾ। 1985 ਦੇ ਵਿੱਚ ਇਹ ਬੈਂਕ ਸ਼ੁਰੂ ਹੋਈ ਸੀ। 14ਵੀਂ ਸਭ ਤੋਂ ਵੱਡੀ ਬੈਂਕ ਸੀ USA ਦੀ ਇਸ ਸਾਲ ਦੇ ਵਿੱਚ, ਜਿਹੜੀ ਫਰਸਟ ਰਿਪਬਲਿਕ ਬੈਂਕ ਹੈਗੀ ਆ। ਜਿੱਦਾਂ ਹੀ ਇੰਟਰਸਟ ਰੇਟ ਵੱਧਦੇ ਗਏ ਤੇ ਕੰਪਨੀ ਨੂੰ ਕਹਿੰਦੇ ਸਰਵਾਈਵ ਕਰਨਾ ਬੜਾ ਔਖਾ ਹੋਇਆ, ਤੇ ਇਸ ਕਰਕੇ ਜਿਹੜੀ ਆ ਉਹ ਕਲੈਪਸ ਕਰ ਗਈ ਹੈਗੀ ਆ। ਫਰਸਟ ਰਿਪਬਲਿਕ ਬੈਂਕ ਨੂੰ ਟੇਕ ਓਵਰ ਕੀਤਾ ਸੀ FDIC ਨੇ ਫਰਾਈਡੇ ਨੂੰ। ਅੱਜ ਸਵੇਰੇ ਉਹ ਵਿਕ ਗਈ ਹੈਗੀ ਆ JP ਮੋਰਗਨ ਚੇਜ਼ ਦੇ ਆਫਿਸ ਦੇ ਅੰਡਰ। 84 ਬ੍ਰਾਂਚਾਂ ਜਿਹੜੀਆਂ ਆ ਇਹਦੀਆਂ ਆਲਰੇਡੀ ਅੱਜ ਖੁੱਲੀਆਂ ਆ ਬਿਜ਼ਨਸ ਦੇ ਲਈ। ਜੀ ਵੱਡੀਆਂ ਬੈਂਕਾਂ ਤੇਜ਼ੀ ਦੇ ਨਾਲ ਛੋਟੀਆਂ ਬੈਂਕਾਂ ਨੂੰ ਹੜੱਪ ਰਹੀਆਂ ਨੇ, ਤੇ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਇੱਥੇ ਬਣੀ ਹੋਈ ਆ। ਫਾਈਨੈਂਸ਼ੀਅਲ ਕ੍ਰਾਈਸਿਸ ਨੂੰ ਲੈ ਕੇ ਜ਼ਰੂਰ ਲੋਕਾਂ ਦੇ ਮਨਾਂ ਦੇ ਵਿੱਚ ਇਹ ਖਤਰਾ ਜਿਹੜਾ ਉਹ ਰਹਿੰਦਾ ਆ ਵੀ ਕੀ ਹੁੰਦਾ ਆ। JP ਮੋਰਗਨ ਦੇ CEO ਕਹਿੰਦੇ ਆ ਵੀ ਇਹ ਕ੍ਰਾਈਸਿਸ ਦੇ ਪਾਰਟ ਆ, ਵੀ ਜਦੋਂ ਇਹ ਓਵਰ ਹੁੰਦਾ ਵੀ ਦਿਸ ਇਜ਼ ਪਾਰਟ ਆਫ ਕ੍ਰਾਈਸਿਸ ਇਜ਼ ਓਵਰ। ਛੋਟੀਆਂ ਬੈਂਕਾਂ ਦਾ ਇਸ ਤਰੀਕੇ ਨਾਲ ਵੱਡੀਆਂ ਬੈਂਕਾਂ ਦੇ ਵਿੱਚ ਚਲੇ ਜਾਣਾ ਇਹ ਇੱਕ ਹੋਰ ਡਿਫਰੈਂਟ ਖਤਰੇ ਨੂੰ ਜਨਮ ਦਿੰਦਾ ਆ ਵੀ ਰੀਜਨਲ ਬੈਂਕਸ ਕਿੱਥੇ ਜਿਹੜੀਆਂ ਹੋ ਜਾਣਗੀਆਂ, ਕੀ ਜਿਹੜਾ ਬਣੂਗਾ। ਆਪਾਂ ਐਮਾਜ਼ੋਨ ਦਾ ਦੇਖਿਆ, ਉਹਨਾਂ ਨੇ ਕਿੰਨੇ ਸਟੋਰਾਂ ਨੂੰ ਹੋਰ ਚੀਜ਼ਾਂ ਨੂੰ ਆਬਸੋਲੀਟ ਕਰ ਦਿੱਤਾ, ਉਹਨਾਂ ਦੀ ਵਰਤੋਂ ਜਿਹੜੀ ਆ ਉਹ ਘਟ ਗਈ, ਉਹ ਬੈਂਕਰਪਟ ਹੋ ਗਏ ਜਾਂ ਐਮਾਜ਼ੋਨ ਨੇ ਹੀ ਉਹਨਾਂ ਨੂੰ ਖਰੀਦ ਲਿਆ। ਇਸੇ ਤਰੀਕੇ ਨਾਲ ਵੱਡੀਆਂ ਬੈਂਕਾਂ ਛੋਟੀਆਂ ਬੈਂਕਾਂ ਨੂੰ ਇਦਾਂ ਕਰ ਰਹੇ ਆ। ਜਿਹੜੇ ਆਪਾਂ ਨੂੰ ਕੰਪੈਟੀਟਿਵ ਪ੍ਰਾਈਸਿਸ ਇੰਟਰਸਟ ਰੇਟਸ ਦੇ ਉੱਤੇ ਜਿਹੜੀਆਂ ਕ੍ਰੈਡਿਟ ਯੂਨੀਅਨਸ ਜਾਂ ਹੋਰ ਛੋਟੀਆਂ ਬੈਂਕਾਂ ਚੋਂ ਮਿਲਦੇ ਆ ਵੱਡੀਆਂ ਬੈਂਕਾਂ ਦੇ ਮੁਕਾਬਲੇ, ਉਹ ਆਪਾਂ ਲੂਜ਼ ਜਿਹੜਾ ਉਹ ਕਰਦੇ ਜਾਵਾਂਗੇ। ਇਸ ਆੜ ਦੇ ਵਿੱਚ, ਇਸ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਵੱਡੀਆਂ ਬੈਂਕਾਂ ਇੰਨੀਆਂ ਕੁ ਵੱਡੀਆਂ ਹੋਰ ਨਾ ਬਣ ਜਾਣ ਵੀ ਭਾਈ ਕੰਮ ਸਾਰਿਆਂ ਦੇ ਲਈ ਉਹ ਔਖਾ ਹੋ ਜਾਵੇ। ਇਸ ਦੇ ਪ੍ਰਤੀ ਜ਼ਰੂਰ ਜਿਹੜੀ FDIC ਆ ਜਾਂ ਸਰਕਾਰਾਂ ਆ ਉਹਨਾਂ ਨੂੰ ਦੇਖਣਾ ਪੈਣਾ ਆ। ਕੁਛ ਹੀ ਮਹੀਨਿਆਂ ਦੇ ਵਿੱਚ ਆਪਾਂ ਤੀਜੀ ਬੈਂਕ ਆ ਉਸ ਦਾ ਕੋਲੈਪਸ ਹੁੰਦਾ ਜਿਹੜਾ ਆ ਉਹ ਦੇਖ ਰਹੇ ਹੈਗੇ ਆ। ਸੋ ਬਿਲਕੁਲ, ਸੋ ਇਹ ਫੇਰ FDIC ਜਿਹੜੀ ਆ ਚੇਜ਼ ਬੈਂਕ ਨੂੰ $50 ਬਿਲੀਅਨ ਦੇ ਰਹੀ ਆ ਐਕਵਾਇਰ ਕਰਨ ਦੇ ਲਈ, ਹਨਾ। ਤੇ ਇਹਦਾ ਮਤਲਬ ਇਹ ਆ ਵੀ ਜਿਹੜੀਆਂ ਛੋਟੀਆਂ ਬੈਂਕਾਂ ਆ ਉਹ ਫੇਲ ਹੁੰਦੀਆਂ ਜਾਊਗੀਆਂ, ਤੇ ਜਿਹੜੇ ਇਨਵੈਸਟਰਸ ਆ ਉਹਨਾਂ ਨੇ ਵੈਲਕਮ ਕੀਤਾ ਹੈ JP ਮੋਰਗਨ ਦਾ ਟੇਕ ਓਵਰ। ਉਹਨਾਂ ਦਾ ਜਿਹੜਾ ਸਟਾਕ ਉਹਨਾਂ ਦਾ ਫੇਰ ਉੱਪਰ ਜਾਣਾ ਸ਼ੁਰੂ ਹੋ ਜਾਊਗਾ, ਪਰ ਜਿਨ੍ਹਾਂ ਦਾ ਜਿਹੜਾ ਮਰ ਗਿਆ ਪੈਸੇ ਉਹ ਮਰ ਗਏ ਹੈਗੇ ਆ। FDIC ਨੇ ਐਸਟੀਮੇਟ ਕੀਤਾ ਵੀ ਇੰਸ਼ੋਰੈਂਸ ਫੰਡ ਜੋ ਆ ਉਹ $13 ਬਿਲੀਅਨ ਕਵਰ ਕਰਨ ਲਈ ਦਊਗਾ। ਫਰਸਟ ਰਿਪਬਲਿਕ ਦੇ ਜੋ ਲਾਸਿਸ ਹੋਏ ਹੈਗੇ ਆ, JP ਮੋਰਗਨ ਨੇ ਇਹ ਕਿਹਾ ਵੀ FDIC ਉਹਨਾਂ ਨੂੰ $50 ਬਿਲੀਅਨ ਫਾਈਨੈਂਸਿੰਗ ਦੇ ਵਿੱਚ ਦਊਗਾ, ਤੇ JP ਮੋਰਗਨ $10.6 ਬਿਲੀਅਨ FDIC ਨੂੰ ਦਊਗੀ। ਸੋ ਇਹਦਾ ਮਤਲਬ ਇਹ ਆ ਵੀ $10.6 ਬਿਲੀਅਨ ਚ ਉਹਨਾਂ ਨੇ ਜਿਹੜੀ ਆ ਖਰੀਦ ਲਈ ਹੈਗੀ ਆ। ਬਾਕੀ ਜਿਹੜੀ ਆ ਹੁਣ FDIC ਉਹਨਾਂ ਨੂੰ ਸਪੋਰਟ ਕਰੂਗੀ। FDIC ਨੇ JP ਮੋਰਗਨ ਨੇ ਇਹ ਕਿਹਾ ਆ ਇਹ ਜਿਹੜੀ ਆਫਰ ਸੀਗੀ ਇਹ FDIC ਵੱਲੋਂ ਕਈ ਬੈਂਕਾਂ ਨੂੰ ਦਿੱਤੀ ਗਈ ਸੀ, ਸਾਨੂੰ ਵੀ ਗਵਰਨਮੈਂਟ ਨੇ ਇਨਵਾਈਟ ਕੀਤਾ ਸੀ ਤੇ ਹੋਰਨਾਂ ਨੂੰ ਵੀ, ਪਰ ਅਸੀਂ ਜਿਹੜਾ ਆ ਇਸ ਨੂੰ ਬਾਈ ਕਰ ਲਿਆ ਹੈਗਾ ਆ। ਸੋ ਤੈਨੂੰ ਇਹ ਵੀ ਦੱਸਦੇ ਜਾਈਏ ਪਈ ਫਰਸਟ ਰਿਪਬਲਿਕ ਬੈਂਕ ਜਿਹੜੀ ਆ ਫੇਲ ਹੋ ਗਈ, ਹਾਲਾਂਕਿ ਇਹਨੂੰ $30 ਬਿਲੀਅਨ ਲਾਈਫ ਲਾਈਨ 11 USA ਦੀਆਂ ਵੱਡੀਆਂ ਬੈਂਕਾਂ ਨੇ ਮਾਰਚ ਮਹੀਨੇ ਚ ਦਿੱਤੇ ਸੀ। ਉਹ $30 ਬਿਲੀਅਨ ਵੀ ਜਿਹੜੇ ਉਹਨਾਂ ਦੇ ਜਿਹੜੇ ਬਚਾ ਨਹੀਂ ਸਕੇ ਉਸ ਬੈਂਕ ਨੂੰ। ਸੋ ਇੱਥੇ ਇੱਕ ਹੋਰ ਜਿਹੜਾ ਖਤਰਾ ਨਵਾਂ ਆ ਵੀ ਇਹਨਾਂ ਨੂੰ ਦੇਖਦੇ ਹੋਏ ਛੋਟੀਆਂ ਬੈਂਕਾਂ ਚੋਂ ਬਹੁਤ ਸਾਰੇ ਥਾਵਾਂ ਦੇ ਉੱਤੇ ਲੋਕਾਂ ਨੇ ਡਾਲਰ ਕਢਾ ਕੇ ਵੱਡੀਆਂ ਬੈਂਕਾਂ 'ਚ ਪਾਉਣੇ ਸ਼ੁਰੂ ਕਰ ਦੇਣੇ ਆ। ਉਹਦੇ ਨਾਲ ਜੇ ਬੈਂਕ ਰਨ ਏਦਾਂ ਹੀ ਹੋਣ ਲੱਗ ਪਏ,
ਹੋਰ ਬੈਂਕਾਂ ਦੇ ਕੋਲੈਪਸ ਹੋਣ ਦਾ ਖਤਰਾ ਜਿਹੜਾ ਉਹ ਬਣ ਜਾਊਗਾ। ਇਹ ਆਰਥਿਕ ਸਥਿਤੀ ਦੇ ਉੱਤੇ ਕਿੱਦਾਂ ਦੀ ਹੀ ਇਸ ਦੇ ਨਾਲ ਚੋਟ ਲੱਗਣੀ ਆ, ਉਹ ਇੱਕ ਵੱਡੇ ਜਿਹੜੇ ਸਵਾਲ ਨੇ। ਵੱਡੀਆਂ ਬੈਂਕਾਂ ਖੁਸ਼ ਨੇ, ਆਪਾਂ ਪਹਿਲਾਂ ਵੀ ਜਿੱਦਾਂ ਮੈਂ ਗੱਲ ਕਰਕੇ ਹਟਿਆ ਵੀ ਉਹਨਾਂ ਨੂੰ ਤਾਂ ਵਧੀਆ ਹੈ, ਛੋਟੀਆਂ-ਛੋਟੀਆਂ ਬੈਂਕਾਂ ਨੂੰ ਨਿਗਲੀ ਜਾਓ, ਉਹ ਇੰਨੇ ਕੁ ਵੱਡੇ ਹੋ ਜਾਣੇ ਆ, ਟੂ ਲਾਰਜ ਟੂ ਬਿਗ ਟੂ ਕੋਲੈਪਸ। ਜਿੱਦਾਂ ਇਹ ਆਪਾਂ ਫਰੇਜ਼ ਕਿੰਨੀ ਵਾਰੀ ਕਿੰਨੀਆਂ ਕੰਪਨੀਆਂ ਦੇ ਲਈ ਜਿਹੜਾ ਉਹ ਸੁਣਿਆ ਆ। 2007-8 ਦਾ ਜਿਹੜਾ ਆਪਾਂ ਰਿਸੈਸ਼ਨ ਦੇਖਿਆ, ਉਹਦੇ ਵਿੱਚ ਵੀ ਬੈਂਕਿੰਗ ਖੇਤਰ ਤੋਂ ਬਾਅਦ ਚ ਰੀਅਲ ਐਸਟੇਟ ਦੇ ਉੱਤੇ ਅਸਰ ਪਿਆ ਆ। ਕੀ ਅਮਰੀਕਾ ਉਧਰਲੇ ਪਾਸੇ ਨੂੰ ਤਾਂ ਨਹੀਂ ਵੱਧ ਰਿਹਾ? ਜਿਨ੍ਹਾਂ ਨੇ ਉਹ ਦੇਖਿਆ 7-8 ਦਾ ਰਿਸੈਸ਼ਨ ਦੇਖਿਆ, ਬੈਂਕਾਂ ਦੇ ਜਿਹੜੇ ਲੋਨ ਆ, ਬੈਡ ਲੋਨਸ ਨੂੰ ਲੈ ਕੇ, ਕੀ ਆਪਾਂ ਉਸ ਪਾਸੇ ਵੱਲ ਨੂੰ ਤਾਂ ਨਹੀਂ ਜਿਹੜਾ ਉਹ ਵੱਧ ਰਹੇ ਹੈਗੇ? ਦੇਖੋ, ਇਹ ਤਾਂ ਅਰਥ ਸ਼ਾਸਤਰੀ ਜਾਂ ਹੋਰ ਜਿਹੜੇ ਲੋਕ ਇਸ ਦੇ ਨਜ਼ਦੀਕ ਇਹਨਾਂ ਚੀਜ਼ਾਂ 'ਚ ਕੰਮ ਕਰਦੇ ਆ, ਉਹ ਬਿਹਤਰ ਜਿਹੜਾ ਉਹ ਦੱਸ ਸਕਦੇ ਆ। ਪਰ ਆਪਾਂ ਨੂੰ ਆਪਣੀਆਂ ਅੱਖਾਂ ਜਿਹੜੀਆਂ ਤੇ ਕੰਨ ਜਿਹੜੇ ਉਹ ਖੁੱਲੇ ਰੱਖਣੇ ਚਾਹੀਦੇ ਆ। ਅਜਿਹੀਆਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਤੁਹਾਡੇ ਬਹੁਤ ਸਾਰੇ ਜਿਹੜੇ ਲੋਕਾਂ ਦੇ ਐਸੈਟਸ ਆ, ਉਹ ਚਾਹੇ ਛੋਟੀਆਂ ਬੈਂਕਾਂ 'ਚ ਆ, ਚਾਹੇ ਉਹ ਵੱਡੀਆਂ ਬੈਂਕਾਂ 'ਚ ਆ, ਪਰ ਛੋਟੀਆਂ ਬੈਂਕਾਂ ਫੇਲ ਹੋਣ ਦੇ ਨਾਲ ਜਿਹੜੀ ਇੱਕ ਮਾਈਕਰੋ ਇਕਨੋਮਿਕਸ ਆ, ਉਸ ਉੱਤੇ ਬਹੁਤ ਵੱਡਾ ਅਸਰ ਪੈਂਦਾ। ਮਾਈਕਰੋ ਇਕਨੋਮਿਕਸ ਕੀ, ਆਪਾਂ ਦੇਖਿਆ ਵੀ ਕਿੰਨੀਆਂ ਨਵੀਆਂ ਜਿਹੜੀਆਂ ਕੰਪਨੀਆਂ ਉੱਭਰ ਰਹੀਆਂ ਸੀ, ਸਿਲੀਕਨ ਵੈਲੀ ਬੈਂਕ ਦੇ ਫੇਲ ਹੋਣ ਦੇ ਨਾਲ ਉਹਨਾਂ ਨੂੰ ਕਿੰਨਾ ਵੱਡਾ ਖਤਰਾ ਜਿਹੜਾ ਉਹ ਬਣ ਗਿਆ। ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਐਸੈਟਸ ਦੀ ਜਿਹੜੀ ਉਹ ਆਪਾਂ ਗੱਲ ਕਰ ਰਹੇ ਹੈਗੇ ਆ। ਸੋ ਇੱਕ ਨਵਾਂ ਖਤਰਾ ਜਿਹੜਾ ਇਸ ਟਾਈਮ ਖਤਰੇ ਦੇ ਬੱਦਲ ਮੰਡਰਾ ਰਹੇ ਆ। ਨੋ ਡਾਊਟ ਆਪਾਂ ਨੂੰ ਇਦਾਂ ਦੇ ਬਿਆਨ ਸੁਣਨ ਨੂੰ ਵੀ ਮਿਲਦੇ ਰਹਿਣੇ ਆ। ਜੋ ਹੋਣਗੇ ਉਹ ਆਪਾਂ ਦੱਸਦੇ ਵੀ ਰਵਾਂਗੇ ਵੀ ਕੋਈ ਖਤਰਾ ਨਹੀਂ, ਸਾਊਂਡ ਆ, ਬੈਂਕਿੰਗ ਸਿਸਟਮ ਵਧੀਆ ਆ, ਠੀਕ ਆ। ਪਰ ਆਪਾਂ ਨੂੰ ਜ਼ਰੂਰ ਇਹ ਖਬਰਾਂ ਨੂੰ ਸਾਰੀਆਂ ਨੂੰ ਚਿੱਥ ਕੇ ਹੀ ਹਜ਼ਮ ਕਰਨਾ ਚਾਹੀਦਾ ਹੈ। ਸੋ ਬਿਲਕੁਲ ਗਵਰਨਮੈਂਟ ਨੇ ਇਸ ਬੈਂਕ ਨੂੰ ਜੋ ਫਸਟ ਰਿਪਬਲਿਕ ਬੈਂਕ ਆ ਟੇਕ ਓਵਰ ਕੀਤਾ ਸਿਰਫ 8 ਹਫ਼ਤਿਆਂ ਦੇ ਬਾਅਦ, ਜਦੋਂ ਸਿਲੀਕਨ ਵੈਲੀ ਬੈਂਕ ਤੇ ਸਿਗਨੇਚਰ ਬੈਂਕ ਨੂੰ ਟੇਕ ਓਵਰ ਕਰ ਲਿਆ ਸੀ, ਜਿਹਦੇ ਨਾਲ ਪੂਰਾ ਸ਼ੌਕ ਵੇਵ ਇਸ ਇੰਡਸਟਰੀ ਦੇ ਵਿੱਚ ਗਿਆ ਸੀ ਤੇ ਲੋਕਾਂ ਦੇ ਵਿੱਚ ਡਰ ਵਾਲਾ ਜਿਹੜਾ ਮਾਹੌਲ ਬਹੁਤ ਬਣ ਗਿਆ ਸੀ ਕਿ ਕਿੰਨੇ ਕੁ ਪੈਸੇ ਬੈਂਕ 'ਚ ਰੱਖੇ ਜਾਣ, ਕਿਹੜੀ ਬੈਂਕ 'ਚ ਰੱਖੇ ਜਾਣ। ਜਿੱਦਾਂ ਦੋ ਬੈਂਕਾਂ ਸਿਲੀਕਨ ਵੈਲੀ ਬੈਂਕ ਤੇ ਸਿਗਨੇਚਰ ਬੈਂਕ ਫੇਲ ਹੋਈਆਂ, ਜਿਹੜੀ ਫਸਟ ਰਿਪਬਲਿਕ ਬੈਂਕ ਆ ਇਹ ਕਲੈਪਸ ਹੋਈ ਆ ਲੋਨਸ ਤੇ ਇਨਵੈਸਟਮੈਂਟ ਦੇ ਸੰਬੰਧ ਦੇ ਵਿੱਚ, ਜਿਹਦੇ ਵਿੱਚ ਇਹਨਾਂ ਨੇ ਬਿਲੀਅਨਸ ਆਫ ਡਾਲਰ ਜਿਹੜਾ ਆ ਲੂਜ਼ ਕੀਤਾ ਹੈਗਾ ਆ। ਕਹਿੰਦੇ ਵੀ ਯੂਐਸ ਦੇ ਫਾਈਨੈਂਸ਼ੀਅਲ ਸਿਸਟਮ ਦੇ ਕੋਲ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਆ। ਹੁਣੇ ਜਿਹੜੀਆਂ ਬੈਂਕਾਂ ਫੇਲ ਹੋਈਆਂ, ਇੰਟਰਸਟ ਰੇਟ ਬਹੁਤ ਜ਼ਿਆਦਾ ਉੱਤੇ ਨੂੰ ਵਧਿਆ ਹੈਗਾ ਆ। ਪਰ ਇਹ ਜਿਹੜਾ ਆ ਇਹ ਸਾਰਾ ਕੁਝ ਸ਼ੋਅ ਕਰ ਰਿਹਾ ਆ ਵੀ ਇਕਨੋਮੀ ਸਲੋ ਚੱਲ ਰਹੀ ਹੈਗੀ ਆ ਜਿਹੜੇ ਕੁਝ ਮਹੀਨਿਆਂ ਤੋਂ। ਜੀ। ਸੋ ਇਹ ਸਾਰਾ ਜਿਹੜਾ ਚੱਲ ਰਿਹਾ, ਜੇਪੀ ਮਾਰਗਨ ਦੇ ਮਿਸਟਰ ਡੀਮਨ ਨੇ ਇਹ ਕਿਹਾ ਵੀ ਜਿਹੜੇ ਇਸ ਬੈਂਕ ਦੇ 800 ਦੇ ਕਰੀਬ EMPLOYEES ਆ, ਉਹਨਾਂ ਨੂੰ ਉਹ ਟੇਕ ਓਵਰ ਕਰ ਲੈਣਗੇ ਤੇ ਉਹ EMPLOYEES ਉੱਥੇ ਕੰਮ ਕਰਦੇ ਰਹਿਣਗੇ। 84 ਇਹਨਾਂ ਦੇ ਦਫ਼ਤਰ ਨੇ 8 ਸੂਬਿਆਂ 'ਚ ਫਸਟ ਰਿਪਬਲਿਕ ਬੈਂਕ ਦੇ। ਉਹ ਹੁਣ ਜੇਪੀ ਮਾਰਗਨ ਚੇਜ਼ ਬੈਂਕ ਬਣ ਕੇ ਅੱਜ ਤੋਂ ਉਹ ਖੁੱਲਣਗੇ ਤੇ ਰੈਗੂਲੇਟਰਸ ਨੇ ਕੰਟਰੋਲ ਤੇ ਇਮੀਡੀਏਟਲੀ ਇਸ ਵਾਲ ਸਟਰੀਟ ਦੀ ਵੱਡੀ ਬੈਂਕ ਜੇਪੀ ਮਾਰਗਨ ਚੇਜ਼ ਬੈਂਕ ਨੂੰ ਇਹ ਦੇ ਦਿੱਤਾ ਆ। ਮਿਸਟਰ ਡਾਇਮੰਡ ਨੇ ਤਾਂ ਇਹੀ ਕਿਹਾ ਵੀ ਕ੍ਰਾਈਸਿਸ ਇਜ਼ ਓਵਰ। $20 ਬਿਲੀਅਨ ਤੋਂ ਵੱਧ ਦੀ ਇਸ ਦੀ ਵਰਥ ਸੀਗੀ ਮਾਰਚ ਮਹੀਨੇ ਦੇ ਵਿੱਚ, ਤੇ ਹੁਣ $10.6 ਬਿਲੀਅਨ ਦੇ ਵਿੱਚ ਵਿਕ ਕੇ ਚੇਜ਼ ਨੇ ਜਿਹੜਾ ਉਹ ਸਭ ਕੁਝ ਖਰੀਦ ਲਿਆ ਹੈ।